ਸਾਬਕਾ ਰਾਜਦੂਤ ਕੈਮਰਨ ਮੈਕੇ ਨੇ ਭਾਈ ਨਿੱਜਰ ਅਤੇ ਪੰਨੂ ਮਾਮਲੇ ਨੂੰ ਦੱਸਿਆ ਇੱਕ ਹੀ ਸਾਜ਼ਿਸ਼ ਦਾ ਹਿੱਸਾ। ਨੌਜਵਾਨ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਮਾਮਲੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ। ਖਾਲਿਸਤਾਨ ਰੈਫਰੈਂਡਮ ਵੋਟਾਂ ਤੋਂ ਪਹਿਲਾਂ ਨਿਊਜ਼ੀਲੈਂਡ ਵਿਖੇ ਕੱਢੀ ਗਈ ਵਿਸ਼ਾਲ ਕਾਰ ਰੈਲੀ। ਭਾਰਤ ਤੇ ਕੈਨੇਡਾ ਦਰਮਿਆਨ ਵਧਦੇ ਵਿਵਾਦ ਦੇ ਮੱਦੇਨਜ਼ਰ ਕੈਨੇਡਾ ਦੇ ਭਾਰਤ ਵਿਚਲੇ ਸਾਬਕਾ ਰਾਜਦੂਤ ਕੈਮਰਨ ਮੈਕੇ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵਿੱਚ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਕੋਸ਼ਿਸ਼ ਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਇੱਕ ਹੀ ਸਾਜ਼ਿਸ਼ ਦਾ ਹਿੱਸਾ ਸੀ। ਅਗਸਤ ਵਿੱਚ ਭਾਰਤ ਛੱਡਣ ਵਾਲੇ ਕੈਮਰਨ ਨੇ ਕਿਹਾ ਕਿ ਇਹਨਾਂ ਮਾਮਲਿਆਂ ਦੀ ਅਮਰੀਕਾ ਤੇ ਕੈਨੇਡਾ ਵੱਖੋ ਵੱਖਰੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸੋਚਦਾ ਹੈ ਕਿ ਉਸ ਦੇ ਏਜੰਟ ਵਿਦੇਸ਼ੀ ਧਰਤੀ ਤੇ ਹਿੰਸਾ ਕਰਕੇ ਵਾਪਸ ਬਚ ਕੇ ਆ ਸਕਦੇ ਹਨ, ਜੋ ਕਿ ਗਲਤ ਹੈ। CBC ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕੈਮਰਨ ਮੈਕੇ ਨੇ ਕਿਹਾ ਕਿ ਇਹ ਭਾਰਤ ਦੀ ਸਭ ਤੋਂ ਵੱਡੀ ਰਣਨੀਤਿਕ ਗਲਤੀ ਸੀ। ਦੱਸ ਦਈਏ ਕਿ ਪਿਛਲੇ ਸਾਲ ਕੈਨੇਡਾ ਦੀ ਧਰਤੀ ਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਸੰਬੰਧੀ ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਵੀਂ ਦਿੱਲੀ ਨੇ ਖਾਰਜ ਕਰ ਦਿੱਤਾ ਸੀ। ਇਸ ਮਾਮਲੇ ਸੰਬੰਧੀ ਹਾਲ ਹੀ ਵਿੱਚ ਮੁੜ ਤਣਾਅ ਵਧਣ ਮਗਰੋਂ ਭਾਰਤ ਨੇ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਸੀ ਤੇ ਇਹ ਕੈਨੇਡੀਅਨ ਡਿਪਲੋਮੈਟ ਬੀਤੇ ਦਿਨੀ ਨਵੀਂ ਦਿੱਲੀ ਛੱਡ ਗਏ ਹਨ। ਭਾਰਤ ਨੇ ਆਪਣੇ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਨੂੰ ਵੀ ਕੈਨੇਡਾ ਤੋਂ ਵਾਪਸ ਸੱਦ ਲਿਆ ਹੈ। ਕੈਮਰਨ ਮੈਕੇ ਨੇ ਕਿਹਾ ਕਿ ਕੈਨੇਡਾ ਸਰਕਾਰ ਲਈ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ, ਪਰ ਭਾਰਤ ਨੇ ਇਸ ਮਾਮਲੇ ਵਿੱਚ ਕੈਨੇਡਾ ਨਾਲ ਸਹਿਯੋਗ ਨਹੀਂ ਕੀਤਾ। ਲੰਘੇ ਦਿਨੀ ਪੰਜਾਬ ਵਿੱਚ ਸਿੱਖ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕੀਤਾ ਗਿਆ ਸੀ, ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਕੇਸ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਹੱਥ ਹੈ। ਇਸ ਮਾਮਲੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਹੁਣ ਬਿਆਨ ਆਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਸੂਝਵਾਨ ਪੰਜਾਬੀ ਨੌਜਵਾਨ ਦਾ ਇਸ ਬੇਰਹਿਮੀ ਨਾਲ ਕਤਲ ਕੀਤਾ ਗਿਆ। ਅਸੀਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਸਹੀ ਢੰਗ ਨਾਲ ਨਿਰਪੱਖ ਜਾਂਚ ਕੀਤੀ ਜਾਵੇ। ਅਸੀਂ ਵੀ ਇਸ ਵਿੱਚ ਸਹਿਯੋਗ ਕਰਾਂਗੇ। ਦੂਜਾ, ਪ੍ਰਸ਼ਾਸਨ ਅਜਿਹੇ ਬਿਆਨ ਦੇ ਕੇ ਸਾਨੂੰ ਆਪਸ ਵਿੱਚ ਲੜਾਉਣ ਜਾਂ ਗਲਤਫਹਿਮੀਆਂ ਪੈਦਾ ਕਰਨੀਆਂ ਬੰਦ ਕਰੇ। ਬਹੁਤ ਅਫਸੋਸ ਵੀ ਆ, ਉਹਦੇ ਪਰਿਵਾਰ ਨਾਲ ਪੂਰਨ ਹਮਦਰਦੀ ਵੀ ਹੈ ਤੇ ਇਸ ਕਰਕੇ ਮੈਂ ਸੋਚਦਾ ਕਿ ਉਹਦੇ ਜਿਹੜੀ ਕਤਲ ਦੀ ਜਾਂਚ ਆ ਕਿਸੇ ਸਿਟਿੰਗ ਜੱਜ ਤੋਂ ਇੱਕ ਨਿਰਪੱਖ ਹੋਣੀ ਚਾਹੀਦੀ। ਉਹਨੂੰ ਪੁਲਿਸ ਨੂੰ ਜੱਜ ਨਹੀਂ ਬਣਾਉਣਾ ਚਾਹੀਦਾ, ਸਰਕਾਰ ਨੂੰ। ਤੇ ਪੁਲਿਸ ਜਿਹਨੂੰ ਮਰਜ਼ੀ ਉਹਦੇ 'ਚ ਜੋੜ ਦੇ। ਤੇ ਕੁਛ ਮੈਂ ਉਸ ਕੇਸ ਦੇ ਨਾਲ ਜਿਹੜੇ ਸੰਬੰਧਿਤ ਉਹਨਾਂ ਦੇ ਪਰਿਵਾਰ ਦੇ ਦੁਆਲੇ ਜਿਹੜਾ ਘੇਰਾ ਵਾ ਕੁਛ ਬੰਦਿਆਂ ਦਾ, ਮੈਂ ਸੋਚਦਾ ਕਿ ਉਹਨਾਂ ਦੀ ਵੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਪੰਥ ਦੇ ਨਾਂ ਤੇ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰ ਰਹੇ ਆ। ਤੇ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਹੈ ਕਿ ਇਹਦਾ ਜੇ ਅਸੀਂ ਸਾਰੇ ਜਾਣੇ ਨਾ ਸੁਚੇਤ ਹੋਏ ਤੇ ਸਾਡੀ ਕੌਮ ਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ। ਬਹੁਤ ਅਫਸੋਸ ਵੀ ਆ, ਉਹਦੇ ਪਰਿਵਾਰ ਨਾਲ ਪੂਰਨ ਹਮਦਰਦੀ ਵੀ ਹੈ ਤੇ ਇਸ ਕਰਕੇ ਮੈਂ ਸੋਚਦਾ ਕਿ ਉਹਦੇ ਜਿਹੜੀ ਕਤਲ ਦੀ ਜਾਂਚ ਆ ਕਿਸੇ ਸਿਟਿੰਗ ਜੱਜ ਤੋਂ ਇੱਕ ਨਿਰਪੱਖ ਹੋਣੀ ਚਾਹੀਦੀ। ਉਹਨੂੰ ਪੁਲਿਸ ਨੂੰ ਜੱਜ ਨਹੀਂ ਬਣਾਉਣਾ ਚਾਹੀਦਾ, ਸਰਕਾਰ ਨੂੰ। ਤੇ ਪੁਲਿਸ ਜਿਹਨੂੰ ਮਰਜ਼ੀ ਉਹਦੇ 'ਚ ਜੋੜ ਦੇ। ਤੇ ਕੁਛ ਮੈਂ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਸਿੱਖ ਸੰਗਤਾਂ ਵੱਲੋਂ ਨਿਊਜ਼ੀਲੈਂਡ ਵਿਖੇ ਵਿਸ਼ਾਲ ਕਾਰ ਰੈਲੀ ਕੱਢੀ ਗਈ। ਇਸ ਮੌਕੇ ਖਾਲਿਸਤਾਨ ਦੇ ਝੰਡਿਆਂ ਨਾਲ ਸਜੀਆਂ ਗੱਡੀਆਂ ਦੀਆਂ ਵੱਡੀਆਂ ਕਤਾਰਾਂ ਸੜਕਾਂ ਤੇ ਦਿਖਾਈ ਦਿੱਤੀਆਂ। ਰੈਲੀ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਦੱਸਦੀ ਕਿ 17 ਨਵੰਬਰ ਨੂੰ ਨਿਊਜ਼ੀਲੈਂਡ ਵਿਖੇ ਖਾਲਿਸਤਾਨ ਰੈਫਰੈਂਡਮ ਲਈ VOTING ਹੋਣੀ ਹੈ। ਇਸ ਦੇ ਚੱਲਦਿਆਂ ਸਿੱਖ ਨੌਜਵਾਨਾਂ ਵੱਲੋਂ ਪੂਰੇ ਜੋਸ਼ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਿੱਖ ਸੰਗਤਾਂ ਨੇ ਆਪਣੀ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਦੀ ਮੰਗ ਨੂੰ ਦੁਹਰਾਇਆ ਤੇ ਜੋਸ਼ ਭਰੇ ਜੈਕਾਰੇ ਵੀ ਗੁਜਾਏ। ਕੈਨੇਡਾ ਦੀ ਸਰਕਾਰ ਨੇ ਅੱਜ ਦੁਨੀਆ ਨੂੰ ਦੱਸ ਦਿੱਤਾ ਇਹ ਪੰਜਾਬੀਆਂ ਨੂੰ ਐਕਸਟੋਰਸ਼ਨ ਦੀਆਂ ਕਾਲਾਂ ਕਰਾਉਂਦਾ ਸੀ, ਇਹ ਉਹਨਾਂ ਨੂੰ ਫਰੋਤੀਆਂ ਦੀਆਂ ਕਾਲਾਂ ਕਰਾਉਂਦਾ ਸੀ, ਇਹ ਕੈਨੇਡਾ ਦੀ ਧਰਤੀ ਤੇ ਸਿੱਖਾਂ ਦੇ ਕਤਲ ਕਰਾਉਂਦਾ ਸੀ। ਤੇ ਥੱਲਿਓਂ ਲੈ ਕੇ ਵਿਕਾਸ ਯਾਦਵ ਇਹਨਾਂ ਦਾ ਰਾਜ ਦਾ ਅਫਸਰ ਟੰਗ ਦਿੱਤਾ ਕੈਨੇਡਾ ਵਾਲਿਆਂ ਨੇ, ਅਮਰੀਕਾ ਵਾਲਿਆਂ ਨੇ। ਦੂਸਰਾ ਨੰਬਰ ਇਹਨਾਂ ਦੇ ਰੌ ਦੇ ਚੀਫ ਸਮਿਤ ਗੋਇਲ ਦਾ ਹੈ, ਉਸ ਤੋਂ ਉੱਪਰ ਅਜੀਤ ਡੋਵਲ ਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਲੀਅਰ ਕਰ ਦਿੱਤਾ ਕਿ ਇਹਨਾਂ ਦਾ ਮੁਖੀ ਅਮਿਤ ਸ਼ਾਹ ਆ ਤੇ ਅਮਿਤ ਸ਼ਾਹ ਵੀ ਟੰਗਿਆ ਜਾਊਗਾ। ਇਸੇ ਤਰ੍ਹਾਂ ਨਾਲ ਕਾਤਲਾਂ ਨੂੰ ਦੁਨੀਆ 'ਚ ਲੰਘਿਆ ਕੀਤਾ ਜਾਊਗਾ। ਤੇ ਹੋਣਾ ਪਤਾ ਕਿਹਦੇ ਨਾਲ ਹੈ?
ਤੁਹਾਡੀ ਇੱਕ ਰੈਫਰੈਂਡਮ ਦੀ ਵੋਟ ਦੇ ਨਾਲ ਅੱਜ ਤੋਂ ਤਿਆਰੀ ਕਰ ਲਓ। ਆਪਾਂ ਇੱਕ ਜਾਣੇ ਨੇ 10 ਵੋਟਾਂ ਲਿਆਉਣੀਆਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸ਼ਟ ਡਾਊਨ ਇੰਡੀਅਨ ਟੈਰਰ ਹਾਊਸ, 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 ਸ਼ਟ ਡਾਊਨ ਇੰਡੀਅਨ ਟੈਰਰ ਹਾਊਸ। ਮੇਰੇ ਕੋਲ ਇੱਕ ਹੱਲ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਹੱਲ, ਆਜ਼ਾਦੀ, ਖਾਲਿਸਤਾਨ ਤੇ ਫਿਰ ਪਿੱਛੇ ਨਹੀਂ ਹਟਣਾ ਕਿਸੇ ਨੇ। ਉੱਚੀ ਆਵਾਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖੋ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਭਗਤੀ ਬੇਨਤੀ ਆ ਵੀ ਜੋ ਕੌਮ ਦੇ ਜੋ ਮੋਦੀ ਦੇ ਯਾਰ ਨੇ, ਉਹ ਸਿੱਖ ਕੌਮ ਦੇ ਗਦਾਰ ਨੇ, ਆਪਾਂ ਨਾਰਾ ਲੈਣਾ, ਜੋ ਮੋਦੀ ਦੇ ਯਾਰ ਨੇ, ਸਿੱਖ ਕੌਮ ਦੇ ਗਦਾਰ 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 ਨੇ। ਖਾਲਿਸਤਾਨ, 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 ਖਾਲਿਸਤਾਨ। ਜੋਰ ਦੀ ਆਵਾਜ਼ ਆਣੀ ਚਾਹੀਦੀ ਵੀ ਸ਼ੀਸ਼ੇ ਟੁੱਟ ਜਾਣੇ ਚਾਹੀਦੇ ਮੈਸੀ ਦੇ। ਭਾਈ ਤੁਸੀਂ ਕੀ ਲੈਣਾ? ਖਾਲਿਸਤਾਨ ਸਲਾਮੀ ਲੈ ਜਾएंगे, सलामी ले लेना भाइयों और बहनों। तो तैयार रहे। फिर असी दिखाएं किथे किथे सुहागा फेरना। अरे ये सरदार जी बहुत गर्म है, इनको समझाओ कुछ। कंगना रनौत ਨੂੰ ਦੱਸ ਦੇਣਾ ਵੀ ਹਿਮਾਚਲ ਬਣੇਗਾ, ਖਾਲਿਸਤਾਨ, ਹਿਮਾਚਲ ਬਣੇਗਾ, ਖਾਲਿਸਤਾਨ, ਹਿਮਾਚਲ ਬਣੇਗਾ, ਖਾਲਿਸਤਾਨ, ਹਿਮਾਚਲ ਬਣੇਗਾ, ਖਾਲਿਸਤਾਨ, 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 ਖਾਲਿਸਤਾਨ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਅਤੇ ਨੁਮਾਇੰਦਿਆਂ ਤੇ ਅਹਿਮ ਮੁੱਦਿਆਂ ਤੇ ਚੁੱਪ ਰਹਿਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ, ਜਿੱਥੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ ਸਿੱਖਾਂ ਪ੍ਰਤੀ ਚਿੰਤਤ ਹਨ, ਉੱਥੇ ਹੀ ਸਾਡੇ ਪੰਜਾਬ ਦੇ ਆਗੂ ਅਤੇ ਲੋਕ ਵਿਰਸਾ ਵਲਟੋਹਾ ਵਰਗੇ ਬੇਤੁਕੇ ਮੁੱਦਿਆਂ ਤੱਕ ਉਲਝੇ ਹੋਏ ਹਨ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ, ਜੋ ਸਿੱਖਾਂ ਲਈ ਬੜੀ ਚਿੰਤਾ ਵਾਲੀ ਗੱਲ ਹੈ, ਪਰ ਪੰਜਾਬ ਦੇ ਕਿਸੇ ਵੀ ਆਗੂ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ, ਸਗੋਂ ਚੁੱਪ ਰਹਿਣ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਇਸ ਵੇਲੇ ਸਿੱਖ ਤੇ ਪੰਜਾਬ ਦੇ ਲੋਕ ਕਿਹੜੇ ਮਸਲਿਆਂ ਤੇ ਉਲਝ ਰਹੇ ਨੇ? ਪੰਜਾਬ ਤੇ ਸਿੱਖਾਂ ਦੇ ਵੱਡੇ ਮਸਲੇ ਕੁੱਲੜ ਪੀਜ਼ਾ ਦੀ ਜੋੜੀ ਦਾ ਜੋ ਵਿਵਾਦ ਉੱਠਿਆ ਵਾ, ਵਿਰਸਾ ਸਿੰਘ ਵਲਟੋਹਾ ਬਨਾਮ ਜਥੇਦਾਰ ਸਾਹਿਬ ਦੀ ਜੋ ਤਕਰਾਰ ਚੱਲ ਰਿਹਾ ਵਾ, ਨੇਹਾ ਕੱਕੜ ਤੇ ਹਨੀਪ੍ਰੀਤ ਦੀਆਂ ਵੀਡੀਓਜ਼, ਕੁਝ ਸਮਾਂ ਪਹਿਲਾਂ ਹਨੀ ਸੇਠੀ ਤੇ ਹਰਪ੍ਰੀਤ ਸਿੰਘ ਮਖੂ ਬਨਾਮ ਪ੍ਰਿੰਕਲ ਤੇ ਵਿੱਕੀ ਥੋਮਸ ਦਾ ਝਗੜਾ ਵਗੈਰਾ ਵਗੈਰਾ। ਇਹ ਅੱਜ ਸਾਡਾ ਜਿਹੜਾ ਪੰਜਾਬ ਦਾ ਸੋਸ਼ਲ ਮੀਡੀਆ ਹੈ, ਜੇ ਪੰਜਾਬ ਦੇ ਲੋਕ ਤੇ ਸਿੱਖ ਖਾਸ ਤੌਰ ਤੇ ਇਹਨਾਂ ਗੱਲਾਂ ਦੇ ਉੱਤੇ ਉਲਝ ਰਹੇ ਨੇ। ਤੇ ਜਿਹੜੇ ਅਸਲ ਮਸਲੇ, ਜਿਹੜੇ ਬਰਨਿੰਗ ਇਸ਼ੂਜ਼ ਨੇ, ਜਿਹਦੇ ਚ ਪੰਜਾਬ ਔਰ ਸਿੱਖਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ, ਉਹਦੇ ਤੇ ਬਿਲਕੁਲ ਚੁੱਪੀ ਸਾਦੀ ਹੋਈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰਾਂ ਨੇ। ਵਿਸ਼ੇਸ਼ ਤੌਰ ਤੇ ਮਸਲਾ ਮੈਂ ਜ਼ਿਕਰ ਕਰਨਾ ਚਾਹੁੰਦਾ ਜਿਹੜਾ ਪਿਛਲੇ ਦਿਨਾਂ ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਔਰ ਉੱਥੋਂ ਦੇ ਸੀਨੀਅਰ ਪੁਲਿਸ ਆਫਸਰਸ ਨੇ ਖੁਲਾਸਾ ਕੀਤਾ ਵਾ ਕਿ ਜਿਹੜਾ ਉੱਥੇ ਕਤਲ ਹੋਇਆ ਹਰਪ੍ਰੀਤ ਸਿੰਘ ਨਿੱਜਰ ਦਾ, ਉਹਦੇ ਚ ਇੰਡੀਆ ਦੇ ਆਫੀਸ਼ੀਅਲਸ ਔਰ ਏਜੰਸੀਜ਼ ਜਿਹੜੀਆਂ ਇਨਵੋਲਵਡ ਸੀਗੀਆਂ। ਔਰ ਇਸੇ ਤਰ੍ਹਾਂ ਹੀ ਅਮਰੀਕਨ ਗਵਰਨਮੈਂਟ ਨੇ ਕੌਗਨੀਜੈਂਸ ਲਈ ਆ, ਉਹਨਾਂ ਨੇ ਆਲਰੇਡੀ ਇੱਕ ਆਦਮੀ ਅਰੈਸਟ ਕੀਤਾ ਹੋਇਆ, ਚੈਕੋਸਲੋਵਾਕੀਆ ਤੋਂ ਐਕਸਟ੍ਰਾਡਾਈਟ ਕਰਕੇ ਲੈ ਗਏ ਨੇ ਅਮਰੀਕਾ, ਤੇ ਇੱਕ ਆਦਮੀ ਇੰਡੀਆ ਦੀ ਰॉ ਏਜੰਸੀ ਦਾ ਆਦਮੀ ਉਹਨਾਂ ਨੇ ਨਾਮਜ਼ਦ ਕਰ ਦਿੱਤਾ ਅਦਾਲਤੀ ਕਾਰਵਾਈ ਵਿੱਚ। ਔਰ ਇਹਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਬਹੁਤ ਵੱਡਾ ਰੋਲ ਕਿਹਾ ਜਾ ਰਿਹਾ ਵਾ ਕਿ ਸਾਰੀ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਚੁੱਕ ਰਹੇ ਨੇ। ਉਹਨਾਂ ਨੇ ਹਾਲ ਹੀ ਵਿੱਚ ਉਸਨੇ ਬਾਬਾ ਸਿੱਦੀਕੀ ਜਿਹੜਾ ਫਾਰਮਰ ਮਿਨਿਸਟਰ ਸੀ ਮਹਾਰਾਸ਼ਟਰ, ਉਹਦੇ ਕਤਲ ਦੀ ਜ਼ਿੰਮੇਵਾਰੀ ਲਈ। ਉਸ ਤੋਂ ਪਹਿਲਾਂ ਸਾਡੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ। ਲੇਕਿਨ ਸਾਡਾ ਜਿਹੜਾ ਇੱਥੇ ਪ੍ਰਮੁੱਖ ਆਗੂ ਨੇ ਇਸ ਵਕਤ ਪੰਜਾਬ ਦੇ,
ਉਹ ਇਹਨਾਂ ਮਸਲਿਆਂ ਦੇ ਉੱਤੇ ਪਿਛਲੇ ਇੱਕ ਹਫ਼ਤੇ ਤੋਂ ਪੂਰੀ ਮੌਨ ਧਾਰੀ ਬੈਠੇ ਨੇ, ਚੁੱਪ ਬੈਠੇ ਨੇ। ਔਰ ਇਹਨਾਂ ਵਿੱਚ ਜ਼ਿਆਦਾ ਸਵਾਲ ਜਿਹੜਾ ਬਣਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਬਣਦਾ, ਜਿਹੜੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੈ, ਜਿਹੜੇ ਹੁਣ ਭੁੰਦਰ ਸਾਹਿਬ ਬਣਾਏ ਨੇ। ਉਹਨਾਂ ਨੇ ਇਹਦੇ ਤੇ ਇੱਕ ਸ਼ਬਦ ਨਹੀਂ ਬੋਲਿਆ। ਵੈਸੇ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਆ, ਉਹ ਵੀ ਚੁੱਪ ਬੈਠੇ ਨੇ। ਸਾਡੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ, ਠੀਕ ਆ, ਬੜੇ ਸਾਡੇ ਸਤਿਕਾਰਯੋਗ ਨੇ, ਉਹ ਛੋਟੀਆਂ ਗੱਲਾਂ ਵਿੱਚ ਉਲਝ ਰਹੇ ਨੇ, ਜਦ ਕਿ ਉਹਨਾਂ ਨੂੰ ਇਹ ਜਿਹੜੀ ਆ ਜਿਹੜਾ ਵਿਵਾਦ ਉੱਠਿਆ, ਜਿਹਦੇ ਸਾਰੇ ਵੈਸਟਰਨ ਵਰਲਡ ਸਿੱਖਾਂ ਦੇ ਭਵਿੱਖ ਵਾਸਤੇ ਚਿੰਤਤ ਆ, 5 ਆਈਜ਼ ਵਰਗੇ ਪਾਵਰਫੁਲ ਦੇਸ਼ਾਂ ਨੇ ਇਹਦੀ ਕੋਗਨੀਜੈਂਸ ਲਈ ਆ, ਲੇਕਿਨ ਜਥੇਦਾਰ ਸਾਹਿਬ ਹੁਣੀ ਵੀ ਇਹਦੇ ਤੇ ਚੁੱਪ ਬੈਠੇ ਨੇ। ਅਗਲੀ ਜਮਾਤ ਸਾਡੀ, ਜਿਹਨੂੰ ਆਪਾਂ ਮਿਨੀ ਪਾਰਲੀਮੈਂਟ ਕਹਿੰਦੇ ਨੇ ਸਿੱਖਾਂ ਦੀ, SGPC ਦੇ ਪ੍ਰਧਾਨ ਸਾਹਿਬ, ਕੋਈ ਮਾੜਾ ਮੋਟਾ ਇੱਕ ਅੱਧਾ ਟਵੀਟ ਦੇਖਿਆ ਮੈਂ ਉਹਨਾਂ ਦਾ, ਨੋਰਮਲ ਜਿਹਾ, ਬੜਾ ਮਾਈਲਡ ਜਿਹਾ, ਉਹ ਵੀ ਚੁੱਪ ਬੈਠੇ ਨੇ। ਔਰ ਅਗਲੀ ਜਿਹੜੀ ਕਾਰਵਾਈ, ਜਿਹੜੀ ਰਿਸਪੌਂਸਿਬਿਲਿਟੀ ਬਣਦੀ, ਉਹ ਭਗਵੰਤ ਸਿੰਘ ਮਾਨ ਦੀ ਬਣਦੀ, ਕਿਉਂਕਿ ਸਾਡਾ ਚੁਣਿਆ ਹੋਇਆ ਇਲੈਕਟਿਡ ਚੀਫ ਮਿਨਿਸਟਰ ਹੈ, 3 ਕਰੋੜ ਲੋਕਾਂ ਦੀ ਉਹ ਨੁਮਾਇੰਦਗੀ ਕਰਦੇ ਨੇ, ਪੰਜਾਬ ਦਾ ਇੱਕ ਕਿਸਮ ਦਾ ਹੈੱਡ ਹੈ ਪੰਜਾਬ ਦਾ। ਉਹਨੇ ਵੀ ਇਹਦੇ ਤੇ ਕੋਈ ਗੱਲ ਨਹੀਂ ਕੀਤੀ। ਉਹ ਕਿਹੜੀਆਂ ਗੱਲਾਂ ਕਰ ਰਹੇ ਨੇ, ਪੰਚਾਇਤੀ ਚੋਣਾਂ ਅਸੀਂ ਇੰਨੇ ਬੰਦੇ ਬਿਨਾਂ ਮੁਕਾਬਲਾ ਜਿਤਾ ਲਏ ਨੇ। ਉਹ ਕੀ ਗੱਲਾਂ ਕਰ ਰਹੇ, ਅਸੀਂ ਗਲੀਆਂ ਨਾਲੀਆਂ ਬਣਾ ਦਾਂਗੇ ਪੰਜਾਬ ਦੀਆਂ। ਉਹ ਇਹਨਾਂ ਗੱਲਾਂ ਦੇ ਉੱਤੇ ਉਲਝੇ ਹੋਏ ਨੇ, ਜਦ ਕਿ ਪੰਜਾਬ ਦੇ ਅਸਲ ਬਰਨਿੰਗ ਇਸ਼ੂਜ਼ ਵਿੱਚੋਂ ਇੱਕ ਇਸ਼ੂ ਇਸ ਵਕਤ ਇਹ ਆ, ਸਾਰੀ ਸਿੱਖ ਲੀਡਰਸ਼ਿਪ ਨੂੰ ਘੱਟੋ ਘੱਟ, ਹੋਰ ਕੁਝ ਨਹੀਂ ਤਾਂ ਸਾਡੀ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਵਿਦੇਸ਼ਾਂ ਵਿੱਚ ਅਗਰ ਜਾ ਕੇ ਸਾਡੇ ਸਿੱਖਾਂ ਨੂੰ ਮਾਰ ਰਹੇ ਹੋ ਜਾਂ ਮਰਵਾਉਣਾ ਚਾਹੁੰਦੇ ਹੋ, ਤੇ ਫਿਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਕੌਣ ਕਿਵੇਂ ਮਹਿਫੂਜ਼ ਹੋ ਸਕਦਾ ਵਾ? ਤੁਹਾਡੀ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਕੀ ਤਾਲੁਕਾਤ ਹੈਗਾ ਵਾ? ਔਰ ਉਹਦੇ ਆਪਰੇਸ਼ਨਸ ਜੇਲ੍ਹ ਵਿੱਚ ਬੈਠ ਕੇ ਉਹ ਇੰਟਰਵਿਊਜ਼ ਕਿੱਦਾਂ ਦੇ ਸਕਦਾ ਵਾ? ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਕਿਉਂ ਨਹੀਂ ਹੋਇਆ? ਭਗਵੰਤ ਸਿੰਘ ਮਾਨ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਆ ਲਾਰੈਂਸ ਬਿਸ਼ਨੋਈ ਦੇ ਖਿਲਾਫ। ਔਰ ਇਸ ਦੇ ਨਾਲ ਪੰਜਾਬ ਦਾ ਜਿਹੜਾ ਪਾਣੀ ਦਾ ਮਿਆਰ, ਜਿਹੜਾ ਧਰਤੀ ਥੱਲੇ ਨੀਚੇ ਜਾ ਰਿਹਾ, ਬਹੁਤ ਇੰਪੋਰਟੈਂਟ ਇਸ਼ੂ ਆ। ਪੰਜਾਬ ਤੇ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ ਗਿਆ, ਬਹੁਤ ਇੰਪੋਰਟੈਂਟ ਇਸ਼ੂ ਆ। ਪੰਜਾਬ ਦੇ ਵਿੱਚ ਗੈਰ ਪੰਜਾਬੀ ਬਿਨਾਂ ਕਿਸੇ ਕਾਨੂੰਨ ਤੋਂ, ਹਿਮਾਚਲ ਪ੍ਰਦੇਸ਼ ਵਰਗੇ ਕਾਨੂੰਨ ਤੋਂ ਧੜਾ-ਧੜ ਬਹੁਤ ਵੱਡੀ ਤਾਦਾਦ ਵਿੱਚ, ਲੱਖਾਂ ਦੀ ਤਾਦਾਦ ਵਿੱਚ ਪੰਜਾਬ ਦੇ ਵਿੱਚ ਆਣ ਕੇ ਸੈਟਲ ਹੋ ਰਹੇ ਨੇ। ਸਾਡੀਆਂ ਚੋਣ ਪ੍ਰਣਾਲੀ ਵਿੱਚ ਉਹ ਆਗੂ ਚੁਣੇ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਮਰੀਕਾ, ਕੈਨੇਡਾ ਅਤੇ 5 ਆਈ ਮੁਲਕਾਂ ਵੱਲੋਂ ਸਿੱਖ ਕੌਮ ਦੇ ਹਿੰਦ ਹਕੂਮਤ ਵੱਲੋਂ ਕੀਤੇ ਕਤਲੇਆਮ ਲਈ ਨੰਗਾ ਕਰਨ ਦੇ ਉਦਮ ਇਨਸਾਨੀਅਤ ਪੱਖੀ ਹਨ। ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ PAC ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਇੱਕ ਅਤਿ ਜ਼ਰੂਰੀ ਹੋਈ ਮੀਟਿੰਗ ਵਿੱਚ ਖਾਲਸਾ ਪੰਥ ਦੇ ਮੌਜੂਦਾ ਹਾਲਾਤਾਂ ਅਤੇ ਗੰਭੀਰ ਮਸਲਿਆਂ ਤੇ ਲੰਮਾ ਸਮਾਂ ਖੁੱਲ੍ਹੀਆਂ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿੱਚ ਪਹਿਲੇ ਮਤੇ ਰਾਹੀਂ ਜੋ ਹਿੰਦੂਤਵ BJP RSS ਹਕੂਮਤ ਵੱਲੋਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਅਤੇ ਇੰਡੀਆ ਵਿੱਚ ਕੀਤੇ ਜਾਣ ਵਾਲੇ ਕਤਲੇਆਮ ਨੂੰ ਜੋ ਦ੍ਰਿੜਤਾ ਅਤੇ ਪੁਖਤਾ ਸਬੂਤਾਂ ਰਾਹੀਂ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਦੀ ਮਨੁੱਖਤਾ ਪੱਖੀ ਜ਼ਿੰਮੇਵਾਰੀ ਪੂਰਨ ਕੀਤੀ ਜਾ ਰਹੀ ਹੈ। ਇਹਨਾਂ ਉਦਮਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੁੱਚੇ ਹਾਊਸ ਵੱਲੋਂ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਇਹ ਉਮੀਦ ਕੀਤੀ ਗਈ ਕਿ ਸਿੱਖ ਕੌਮ ਉੱਤੇ ਹੋ ਰਹੇ ਹਕੂਮਤੀ ਜ਼ਬਰ ਜ਼ੁਲਮ ਨੂੰ ਬੰਦ ਕਰਵਾਉਣ ਲਈ ਇਹ ਜਮਹੂਰੀਅਤ ਪਸੰਦ ਮੁਲਕ ਇਸੇ ਤਰ੍ਹਾਂ ਆਪਣੀਆਂ ਮਨੁੱਖਤਾ ਪੱਖੀ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਰਹਿਣਗੇ। ਇਸ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 22 ਅਕਤੂਬਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਮੀਟਿੰਗ ਵਿੱਚ ਆਉਣ ਵਾਲੀਆਂ 4 ਜ਼ਿਮਨੀ ਚੋਣਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ 28 ਅਕਤੂਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਬਾਰੇ ਵੀ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵੇਗਾ। ਇਸ ਤੋਂ ਇਲਾਵਾ ਪਾਰਟੀ ਸੂਬੇ ਵਿੱਚ ਝੋਨੇ ਦੀ ਖਰੀਦ ਦੇ ਵੱਡੇ ਸੰਕਟ ਦਾ ਵੀ ਜਾਇਜ਼ਾ ਲਵੇਗੀ। ਨਾ ਤਾਂ ਝੋਨਾ ਖਰੀਦਿਆ ਜਾ ਰਿਹਾ ਤੇ ਨਾ ਹੀ ਮੰਡੀਆਂ ਵਿੱਚੋਂ ਲਿਫਟਿੰਗ ਹੋ ਰਹੀ ਹੈ। ਕਿਸਾਨ ਹੁਣ ਤੱਕ ਦੇ ਸਭ ਤੋਂ ਭੈੜੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੌਜੂਦਾ ਸਿਆਸੀ ਸਥਿਤੀ ਤੇ ਵੀ ਚਰਚਾ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਕਰਨਗੇ।